ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਵੱਲ ਵੱਧਦੇ ਜਾਈਏ, US ਸੈਨੇਟ ਦੇ ਵਿੱਚ ਗਵਰਨਮੈਂਟ ਫੰਡ ਕਰਨ ਦੇ ਲਈ ਜਿਹੜਾ ਬਿੱਲ ਆ ਉਹ ਪੇਸ਼ ਕੀਤਾ ਜਾਵੇਗਾ ਤੇ ਉਸ ਦੇ ਉੱਤੇ ਕਹਿੰਦੇ ਵੀ ਡਿਬੇਟ ਹੋਵੇਗੀ। 1.6 ਟ੍ਰਿਲੀਅਨ ਡਾਲਰ ਦੀ ਲਾਗਤ ਵਾਲਾ ਇਹ ਜਿਹੜਾ ਫੰਡਿੰਗ ਬਿੱਲ ਆ ਅਗਲੇ ਸਾਲ ਦੇ ਲਈ ਰਿਲੀਜ਼ ਜਿਹੜਾ ਉਹ ਕੀਤਾ ਗਿਆ ਆ ਤੇ ਡੈਮੋਕ੍ਰੇਟਸ ਤੇ ਰਿਪਬਲਿਕਨਸ ਕਹਿੰਦੇ US ਕਾਂਗਰਸ ਦੇ ਵਿੱਚ ਇਸ ਫੰਡਿੰਗ ਬਿੱਲ ਦੇ ਉੱਤੇ ਉਹ ਪਾਸ ਕਰਨ ਦੇ ਲਈ ਭੱਜ ਦੌੜ ਜਿਹੜੀ ਉਹ ਚਲਾ ਰਹੇ ਆ। ਇਸੇ ਦੇ ਵਿੱਚ ਰਿਕਾਰਡ ਤੋੜ ਮਿਲਟਰੀ ਸਪੈਂਡਿੰਗ 800 ਕਿੰਨੇ ਬਿਲੀਅਨ ਡਾਲਰ ਦੀ ਜਿਹੜੀ ਆ ਉਹ ਇਸ ਦੇ ਵਿੱਚ ਐਡ ਹੋਊਗੀ। ਫਰਾਈਡੇ ਤੱਕ ਜਿਹੜੇ ਟੈਂਪਰੇਰੀ ਫੰਡਿੰਗ ਸਰਕਾਰ ਦੇ ਕੋਲ ਮੌਜੂਦ ਆ, ਜੇ ਉਸ ਤੋਂ ਪਹਿਲਾਂ ਫੰਡਿੰਗ ਨਹੀਂ ਹੁੰਦੀ ਤਾਂ ਫਿਰ ਗਵਰਨਮੈਂਟ ਸ਼ਟਡਾਊਨ ਹੋਣ ਦੀਆਂ ਕਿਆਸਰੀਆਂ ਵੀ ਹੋ ਸਕਦੀਆਂ ਨੇ। ਸੋ ਇਹ ਜਿਹੜਾ ਓਮਨੀ ਬੱਸ ਬਿੱਲ ਕਰਕੇ ਜਿਹੜਾ ਇਸ ਨੂੰ ਪਾਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਈ ਚੀਜ਼ਾਂ ਉਸ ਦੇ ਵਿੱਚ ਐਡ ਕਰਨ ਦੀ ਜਿਹੜੀ ਉਹ ਕੋਸ਼ਿਸ਼ ਹੈ। 4155 ਪੇਜਾਂ ਦਾ ਜਿਹੜਾ ਇਹ ਬਿੱਲ ਸੈਨੇਟ ਤੇ ਹਾਊਸ ਰਿਪਰੈਜ਼ੈਂਟੇਟਿਵ ਲੀਡਰਸ ਇਸ ਨੂੰ ਪਾਸ ਜਿਹੜਾ ਉਹ ਕਰਨਾ ਚਾਹੁੰਦੇ ਨੇ ਤਾਂ ਜੋ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਤੱਕ ਇਸ ਵੀਕ ਦੇ ਅਖੀਰ ਤੱਕ ਪਹੁੰਚ ਜਾਵੇ, ਤਾਂ ਜੋ ਸਰਕਾਰ ਦੀਆਂ ਗਤੀਵਿਧੀਆਂ ਐਕਟੀਵਿਟੀਜ਼ ਆ ਉਸ ਦੇ ਵਿੱਚ ਕੋਈ ਰੁਕਾਵਟ ਨਾ ਆਵੇ। ਸੈਨੇਟ ਮੈਜੋਰਟੀ ਲੀਡਰ ਚੱਕ ਸ਼ੂਮਰ ਜਿਹੜੀ ਉਹ ਕਹਿੰਦੇ ਵੀ ਆਪਾਂ ਇਸ ਪ੍ਰੋਸੈਸ ਨੂੰ ਅੱਜ ਜਿਹੜਾ ਉਹ ਸ਼ੁਰੂ ਕਰਨ ਜਾ ਰਹੇ ਹਾਂ। ਕਹਿੰਦੇ ਵੀ ਪ੍ਰੋਸੀਜਰਲ ਸਟੈਪ ਹਨ, ਸੋ ਅੱਜ ਇਸ ਦੇ ਉੱਤੇ ਜਿਹੜੀ ਉਹ ਨਹੀਂ ਹੋਊਗੀ ਵੋਟਿੰਗ, ਪਰ ਹੋਪਫੁਲੀ ਲੱਗਦਾ ਹੈ ਵੀ ਕੱਲ ਤੱਕ ਇਸ ਦੇ ਉੱਤੇ ਵੋਟ ਕਰਵਾਈ ਜਾ ਸਕਦੀ ਹੈਗੀ ਆ। ਇਸੇ ਬਿੱਲ ਦੇ ਵਿੱਚ ਜਿੱਦਾਂ ਕਿਹਾ ਵੀ 800 ਤੋਂ ਪਲੱਸ ਬਿਲੀਅਨ ਡਾਲਰ ਦੀ ਜਿਹੜੀ ਮਿਲਟਰੀ ਫੰਡਿੰਗ, ਇਸ ਦੇ ਨਾਲ 44.9 ਬਿਲੀਅਨ ਡਾਲਰ ਦੀ ਐਮਰਜੈਂਸੀ ਅਸਿਸਟੈਂਸ ਯੂਕਰੇਨ ਤੇ ਨਾਟੋ ਦੇ ਲਈ, 40 ਬਿਲੀਅਨ ਡਾਲਰ ਦੀ ਜਿਹੜੀ ਹੋਰ ਫੰਡਿੰਗ US ਦੇ ਵਿੱਚ ਜਿਹੜੇ ਨੈਚੁਰਲ ਡਿਜ਼ਾਸਟਰ ਤੇ ਹੋਰ ਚੀਜ਼ਾਂ ਤੋਂ ਪ੍ਰਭਾਵਿਤ ਨੇ ਇਹਨਾਂ ਲੋਕਲ ਕਮਿਊਨਿਟੀਜ਼ ਦੇ ਲਈ, ਉਹਦੀ ਵਿੱਚ ਜਿਹੜੀ ਫੰਡਿੰਗ ਆ ਉਹ ਰੱਖੀ ਗਈ ਹੈਗੀ ਆ। ਸੋ ਇਹ ਹੁਣ ਦੇਖੋ ਕੀ ਹੁੰਦਾ ਆ। ਉਹ ਆਉਣ ਵਾਲੇ ਜਿਹੜੀ ਅੱਜ ਦੇ ਕੱਲ ਦੇ ਪ੍ਰੋਸੈਸ ਦੇ ਵਿੱਚ ਲੱਗਦਾ ਵੀ ਇਸ ਦੇ ਵਿੱਚ ਤਬਦੀਲੀਆਂ ਚੇਂਜਸ ਵੀ ਜਿਹੜੀਆਂ ਆ ਉਹ ਕੀਤੀਆਂ ਜਾ ਸਕਦੀਆਂ, ਜਿੱਥੇ ਕੁਝ ਐਡ ਕੀਤਾ ਜਾ ਸਕਦਾ ਹੈ ਤੇ ਜਿੱਥੇ ਕੁਝ ਕੱਢਿਆ ਵੀ ਜਿਹੜਾ ਉਹ ਜਾਊਗਾ। ਪਰ ਇਹ ਚਾਹੁੰਦੇ ਨੇ ਵੀ ਸ਼ੁੱਕਰਵਾਰ ਤੋਂ ਪਹਿਲਾਂ 1.7 ਟ੍ਰਿਲੀਅਨ ਦੀ ਲਾਗਤ ਵਾਲਾ ਜਿਹੜੀ ਗਵਰਨਮੈਂਟ ਫੰਡਿੰਗ ਦਾ ਇਹ ਬਿੱਲ ਆ ਉਹ ਪਾਸ ਹੋ ਜਾਵੇ। ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਇਸ ਬਿੱਲ ਦੇ ਵਿੱਚ ਫਾਈਨਾਂਸ ਤੋਂ ਬਿਨਾਂ ਐਡ ਕੀਤੀਆਂ ਗਈਆਂ ਆ। ਗਵਰਨਮੈਂਟ ਓਨਡ ਇਕਵਿਪਮੈਂਟ ਜਾਂ ਵਹੀਕਲਸ ਦੇ ਵਿੱਚ ਟਿਕਟੌਕ ਨੂੰ ਬੈਨ ਕਰਨ ਦੀ ਗੱਲ ਕੀਤੀ ਗਈ ਹੈਗੀ ਆ ਵੀ ਜਿਹੜੀਆਂ ਗਵਰਨਮੈਂਟ ਦੀਆਂ ਕਾਰਾਂ ਹੋਊਗੀਆਂ, ਗਵਰਨਮੈਂਟ ਦੇ EMPLOYEE ਯੂਜ਼ ਕਰਦੇ ਆ, ਉਹ ਟਿਕਟੌਕ ਨਹੀਂ ਯੂਜ਼ ਕਰ ਸਕਦੇ ਫੋਨਸ ਦੇ ਵਿੱਚ ਇਕਵਿਪਮੈਂਟ ਦੇ ਵਿੱਚ। ਸੋ ਇਸੇ ਤਰ੍ਹਾਂ US ਲਾ ਮੇਕਰਸ ਨੇ ਇਲੈਕਸ਼ਨ ਨੂੰ ਲੈ ਕੇ, ਤਾਂ ਕਿ ਜਿਹੜਾ ਜਨਵਰੀ 6 ਵਾਲਾ ਜਿਹੜਾ ਇੰਸੀਡੈਂਟ ਹੋਇਆ ਸੀ ਪਿਛਲੀ ਵਾਰੀ, ਉਹ ਦੁਬਾਰਾ ਕੀ ਨਾ ਵਾਪਰੇ, ਤੇ ਉਹਦੇ ਵਿੱਚ ਵੀ ਜਿਹੜੀਆਂ ਇਲੈਕਸ਼ਨ ਸਰਟੀਫਿਕੇਸ਼ਨ ਇਲੈਕਟਰਲ ਕਾਊਂਟ ਐਕਟ ਇੱਕ ਲੈ ਕੇ ਆ ਰਹੇ ਆ ਬਾਈ ਪਾਰਟੀਸਨ, ਜਿਹਦੇ ਰਾਹੀਂ ਇਹ ਮੇਕ ਸ਼ੋਰ ਕੀਤਾ ਜਾਊਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੀ ਚੀਜ਼ ਨਾ ਵਾਪਰੇ ਜੋ US ਦੀ ਕੈਪੀਟਲ ਦੇ ਵਿੱਚ ਪਿਛਲੇ ਸਮੇਂ ਵਾਪਰੀ ਸੀਗੀ। ਤੇ ਯੂਕਰੇਨ ਦਾ ਤੁਸੀਂ ਦੱਸੇ ਦਿੱਤਾ ਵੀ 49 ਬਿਲੀਅਨ ਡਾਲਰ ਜਿਹੜਾ ਆ ਯੂਕਰੇਨ ਨੂੰ ਦਿੱਤਾ ਜਾਊਗਾ ਐਮਰਜੈਂਸੀ ਅਸਿਸਟੈਂਸ। ਇਸ ਤੋਂ ਪਹਿਲਾਂ ਕਾਫੀ ਬਿਲੀਅਨਸ ਆਫ ਡਾਲਰ ਯੂਕਰੇਨ ਨੂੰ ਜਾ ਚੁੱਕੇ ਆ। ਨਾਟੋ ਐਲਾਈਜ਼ ਨੂੰ 40.6 ਬਿਲੀਅਨ ਡਾਲਰ US ਵੱਲੋਂ ਦਿੱਤਾ ਜਾਊਗਾ ਨੈਚੁਰਲ ਡਿਜ਼ਾਸਟਰ ਤੇ ਹੋਰ ਮੈਟਰਸ ਨੂੰ ਕਵਰ ਕਰਨ ਦੇ ਲਈ। ਯੂਕਰੇਨ ਨੂੰ ਜਿਹੜਾ ਫੰਡ ਦਿੱਤਾ ਜਾਊਗਾ ਉਹ ਮਿਲਟਰੀ ਟ੍ਰੇਨਿੰਗ ਦੇ ਲਈ, ਇਕਵਿਪਮੈਂਟ, ਲੌਜਿਸਟਿਕ, ਇੰਟੈਲੀਜੈਂਸ ਸਪੋਰਟ, ਇਹ ਸਾਰਿਆਂ ਕਾਸੇ ਲਈ ਵਰਤਿਆ ਜਾਊਗਾ। ਤੇ ਇੱਕ ਪਾਸੇ ਰਸ਼ੀਆ ਦਾ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਇਹ ਵੀ ਕਹਿ ਰਿਹਾ ਆ ਵੀ ਜੇ ਸਾਨੂੰ ਨਿਊਕਲੀਅਰ ਵੈਪਨ ਵਰਤਣਾ ਪਿਆ ਯੂਕਰੇਨ ਦੇ ਵਿੱਚ, ਅਸੀਂ ਪਿੱਛੇ ਨਹੀਂ ਹਟਾਂਗੇ। ਸੋ ਪਿਛਲੇ ਸਾਲ 740 ਬਿਲੀਅਨ ਡਾਲਰ ਦਾ ਬਜਟ ਸੀਗਾ ਮਿਲਟਰੀ ਸਪੈਂਡਿੰਗ ਦਾ, ਹੁਣ ਉਸ ਨੂੰ ਵਧਾ ਕੇ 858 ਬਿਲੀਅਨ ਡਾਲਰ ਜਿਹੜਾ ਆ ਉਹ ਕਰ ਦਿੱਤਾ ਗਿਆ ਹੈਗਾ। ਤੇ ਇਸ ਜਿਹੜਾ ਬਿੱਲ ਹੈਗਾ ਇਹ ਮੇਜਰ ਦੇ ਵਿੱਚ ਡ੍ਰੀਮਰਸ ਜਿਹੜੇ ਇਮੀਗ੍ਰੈਂਟਸ ਆ ਉਹਨਾਂ ਨੂੰ ਸਿਟੀਜ਼ਨਸ਼ਿਪ ਵਾਲੀ ਗੱਲਬਾਤ ਕੋਈ ਨਹੀਂ ਹੈ। ਸੋ ਇਹ ਆ ਵੀ ਇਹ ਮਾਮਲਾ ਜਿਹੜਾ ਆ ਇਮੀਗ੍ਰੇਸ਼ਨ ਵਾਲਾ ਲਟਕਦਾ ਹੀ ਰਹਿੰਦਾ ਹੈਗਾ ਆ। ਸਿਰਫ ਇੱਕ ਤਰ੍ਹਾਂ ਦੇ ਨਾਲ ਪੋਲੀਟੀਕਲ ਮੁੱਦਾ ਦੋਨਾਂ ਪਾਰਟੀਆਂ ਨੇ ਇਹ ਬਣਾ ਕੇ ਰੱਖਿਆ ਹੋਇਆ, ਤੇ ਮੈਨੂੰ ਲੱਗਦਾ ਨਹੀਂ ਕੁਛ ਵੀ ਇਹਦੇ ਉੱਤੇ ਕਰਨਗੇ। ਤੇ ਕੈਨਵਸ ਇੰਡਸਟਰੀ ਨੂੰ ਵੀ ਕਹਿੰਦੇ ਵੀ ਇਹਦੇ ਵਿੱਚ ਹਾਰ ਹੋਈ ਹੈਗੀ ਆ।
ਕਿਉਂਕਿ ਇੱਕ ਬੈਂਕਿੰਗ ਰੈਗੂਲੇਸ਼ਨਸ ਜਿਹੜੀਆਂ ਸੀਗੀਆਂ ਫॉर ਲੀਗਲ marijuana ਕੰਪਨੀਆਂ ਦੇ ਲਈ ਉਸ ਨੂੰ ਐਕਸਕਲੂਡ ਕਰ ਦਿੱਤਾ ਗਿਆ ਹੈਗਾ। ਸੋ ਕਾਫੀ ਕੁਛ ਜਿਹੜਾ ਹਰਜੋਤ ਸਿੰਘ ਜੀ ਇਹ ਚੱਲ ਰਿਹਾ ਹੈਗਾ, ਕਾਫੀ ਲੰਮਾ ਚੌੜਾ ਬਿੱਲ ਜਿਹੜਾ ਹੈਗਾ ਆ, ਪਰ ਐਮਰਜੈਂਸੀ ਫੰਡਿੰਗ ਹੁਣ ਦੇਖੋ ਹੋਣ ਦੇ ਵਿੱਚ ਕੀ ਹੁੰਦਾ ਆ। ਲਾਸਟ ਟਾਈਮ ਗਵਰਨਮੈਂਟ ਸ਼ਟਡਾਊਨ ਓਬਾਮਾ ਕਾਰਜਕਾਲ ਦੇ ਦੌਰਾਨ ਹੋਈ ਸੀ, ਮਹੀਨੇ ਤੋਂ ਵੀ ਵੱਧ, 1.5 ਮਹੀਨਾ ਮੈਨੂੰ ਲੱਗਦਾ ਉਦੋਂ ਗਵਰਨਮੈਂਟ ਸ਼ਟਡਾਊਨ ਰਹੀ ਸੀ। ਇਹੀ ਵਕਤ ਸੀਗੇ ਸਿਆਲਾਂ ਦੇ, ਤੇ ਉਦੋਂ ਮਿਲੀਅਨਸ ਆਫ ਫੈਡਰਲ EMPLOYEES ਉਹਨਾਂ ਨੂੰ ਫਰਲੋ ਕੀਤਾ ਜਾਂਦਾ ਹੈ ਜਦੋਂ ਇੱਦਾਂ ਜੇ ਗਵਰਨਮੈਂਟ ਸ਼ਟਡਾਊਨ ਹੋ ਜਾਂਦੀ ਆ। ਕੰਟਰੈਕਟਰਸ ਅੱਗੇ ਉਹਨਾਂ ਦੇ ਨਾਲ ਸਬ ਕੰਟਰੈਕਟਰਸ ਦੀਆਂ ਸਿੱਧੇ ਤੌਰ ਦੇ ਉੱਤੇ ਫੈਡਰਲ ਜੌਬਸ ਜਿਹੜੀਆਂ ਕਰ ਰਹੇ ਲੋਕ ਆ, ਉਹਨਾਂ ਨੂੰ ਫਿਰ ਘਰੇ ਓਨੇ ਚਿਰ ਦੇ ਲਈ ਬਿਠਾ ਦਿੱਤਾ ਜਾਂਦਾ ਵੀ ਭਾਈ ਹੈ ਨਹੀਂ ਸਾਡੇ ਕੋਲ ਰਾਸ਼ੀ ਤੁਹਾਨੂੰ ਜਿਹੜੀ ਉਹ ਦੇਣ ਦੇ ਲਈ, ਆਰਾਮ ਕਰੋ, ਜਦੋਂ ਆਈ ਤੇ ਫਿਰ ਆਪਾਂ ਤੁਹਾਨੂੰ ਦੁਬਾਰਾ ਸੱਦਾਂਗੇ। ਸੋ ਉਹਦੇ ਨਾਲ ਤੁਸੀਂ ਦੇਖੋ ਵੀ ਜਿਹੜੇ ਸਟੇਟ ਦੀ ਅਨਇੰਪਲੋਇਮੈਂਟ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਓਬਵੀਅਸ ਜੀ ਗੱਲ ਆ ਵੀ ਅਸਰ ਵੀ ਜਿਹੜਾ ਹੈ ਹਰਜੋਤ ਸਿੰਘ ਜੀ ਪੈਣਾ ਹੈ, ਤੇ ਕਈ ਕੁਛ ਜਿਹੜਾ ਆ ਇਹ ਚੱਲੇਗਾ। ਸੋ ਦੇਖੋ ਕੀ ਕਰਦੇ ਨੇ ਹੁਣ ਲੀਡਰਸ, ਕੀ ਕਰਦੇ ਨੇ, ਲੋਕਾਂ ਦਾ ਤਰਾਹ ਕੱਢਦੇ ਆ ਜਾਂ ਕੋਈ ਇਹ ਰਾਹ ਜਿਹੜਾ ਇਸ ਦੇ ਵਿੱਚ ਲੱਭਦੇ ਆ। ਇੱਕ ਬ੍ਰੇਕ ਦਾ ਵਕਤ ਹੋ ਗਿਆ ਹਰਜੋਤ ਸਿੰਘ ਜੀ, ਬ੍ਰੇਕ ਲੈਂਦੇ ਆ ਤੇ